ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਅਕਤੂਬਰ ਦਾ ਦਿਨ। 1710 ਸਰਹੰਦ ਵਿੱਚ ਸੈਂਕੜੇ ਸਿੱਖਾਂ ਦੀਆਂ ਸ਼ਹੀਦੀਆਂ। ਰਾਹੋਂ ਤੋਂ ਸਰਹੰਦ ਜਾ ਰਹੇ ਬਾਇਜ਼ੀਦ ਖਾਨ ਨੂੰ ਜਦ ਸਿੱਖਾਂ ਦੀ ਅਮੀਨਗੜ੍ਹ 'ਚ ਹਾਰ ਦੀ ਖਬਰ ਮਿਲੀ ਤਾਂ ਉਹ ਫੌਜ ਲੈ ਕੇ ਸਰਹੰਦ ਨੇੜੇ ਪੁੱਜ ਚੁੱਕਾ ਸੀ। ਉਸ ਨਾਲ ਉਸ ਦਾ ਭਤੀਜਾ ਸ਼ਮਸ਼ ਖਾਨ ਵੀ ਸੀ। ਉਹ ਅਜੇ ਕੁਝ ਦਿਨ ਪਹਿਲਾਂ ਹੀ ਸਿੱਖਾਂ ਨੂੰ ਰਾਹੋਂ 'ਚ ਹਰਾ ਕੇ ਆਏ ਸਨ। ਇਸ ਕਰਕੇ ਉਹ ਤਕੜੇ ਹੌਸਲੇ ਅਤੇ ਉੱਚੀਆਂ ਹਵਾਵਾਂ 'ਚ ਸਨ। ਉਹ 12 ਅਕਤੂਬਰ 1710 ਦੇ ਦਿਨ ਸਰਹੰਦ ਕੋਲ ਪੁੱਜ ਗਏ। ਇਸ ਵੇਲੇ ਸਰਹੰਦ 'ਚ ਬਹੁਤ ਥੋੜ੍ਹੀ ਜਿਹੀ ਸਿੱਖ ਫੌਜ ਸੀ। ਸੂਬੇਦਾਰ ਭਾਈ ਬਾਜ ਸਿੰਘ ਵੀ ਇਸ ਵੇਲੇ ਸਰਹੰਦ 'ਚ ਨਹੀਂ ਸਨ। ਇਸ ਦੇ ਬਾਵਜੂਦ ਅਗਲੇ ਦਿਨ 13 ਅਕਤੂਬਰ ਨੂੰ ਭਾਈ ਸੁੱਖਾ ਸਿੰਘ ਤੇ ਸ਼ਾਮ ਸਿੰਘ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸ਼ਮਸ਼ ਖਾਨ ਤੇ ਬਾਇਜ਼ੀਦ ਖਾਨ ਦੀ ਫੌਜ ਨਾਲ ਯਾਕੂਸ਼ ਖਾਨ ਦੇ ਬਾਗ 'ਚ ਇਸ ਦੇ ਬਾਹਰ ਖੂਬ ਲੋਹਾ ਲਿਆ। ਪਰ ਥੋੜ੍ਹੀ ਗਿਣਤੀ ਅਤੇ ਬਹੁਤ ਘੱਟ ਅਸਲਾ ਹੋਣ ਕਾਰਨ ਬਹੁਤੀ ਦੇਰ ਤੱਕ ਉਹ ਟਿਕ ਨਾ ਸਕੇ। ਇਸ ਲੜਾਈ 'ਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਸਿੱਖ ਆਪਣੇ ਜਰਨੈਲ ਭਾਈ ਸੁੱਖਾ ਸਿੰਘ ਦੀ ਸ਼ਹੀਦੀ ਮਗਰੋਂ ਪਿੱਛੇ ਹਟ ਕੇ ਸਰਹੰਦ ਦੇ ਕਿਲ੍ਹੇ 'ਚ ਜਾ ਵੜੇ। ਪਰ ਸਿੱਖ ਬਹੁਤੀ ਦੇਰ ਕਿਲ੍ਹਾ ਵੀ ਕਾਬੂ ਨਾ ਰੱਖ ਸਕੇ ਤੇ 2 ਦਿਨ ਦੀ ਲੜਾਈ ਮਗਰੋਂ ਹਨੇਰੇ 'ਚ ਘੇਰਾ ਤੋੜਦੇ ਹੋਏ ਖਰੜ ਵੱਲ ਭੱਜ ਗਏ। 1920 ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸਰਕਾਰ ਨੇ ਕਮੇਟੀ ਬਣਾਈ। 12 ਅਕਤੂਬਰ 1920 ਦੇ ਦਿਨ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੰਭਾਲ ਲੈਣ ਮਗਰੋਂ ਅਗਲੇ ਦਿਨ 13 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਿੱਖ ਆਗੂਆਂ, ਸਰਬਰਾਹ ਤੇ ਪੁਜਾਰੀਆਂ ਦੀ ਇੱਕ ਮੀਟਿੰਗ ਬੁਲਾਈ। ਪਰ ਮੀਟਿੰਗ 'ਚ ਸਿਰਫ ਸਿੱਖ ਆਗੂ ਹੀ ਪਹੁੰਚੇ। ਇਸ ਤੇ ਡਿਪਟੀ ਕਮਿਸ਼ਨਰ ਨੇ ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਇੱਕ 9 ਮੈਂਬਰੀ ਆਰਜੀ ਕਮੇਟੀ ਬਣਾ ਦਿੱਤੀ। ਇਸ ਕਮੇਟੀ 'ਚ ਸੁੰਦਰ ਸਿੰਘ ਰਾਮਗੜੀਆ, ਪ੍ਰੋਫੈਸਰ ਤੇਜਾ ਸਿੰਘ, ਪ੍ਰੋਫੈਸਰ ਬਾਬਾ ਹਰਕਿਸ਼ਨ, ਤੇਜਾ ਸਿੰਘ ਭੁੱਚਰ, ਕਰਤਾਰ ਸਿੰਘ ਝੱਬਰ, ਡਾਕਟਰ ਗੁਰਬਖਸ਼ ਸਿੰਘ, ਭਾਈ ਚੰਦਾ ਸਿੰਘ ਐਡੀਟਰ, ਭਾਈ ਦੇਵਾ ਸਿੰਘ ਤੇ ਹਕੀਮ ਬਹਾਦਰ ਸਿੰਘ ਸਨ। 1973 ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਖਿਤਾਬ ਦਿੱਤਾ ਗਿਆ। 10 ਅਕਤੂਬਰ 1973 ਦੇ ਦਿਨ ਸਰਦਾਰ ਕਪੂਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੇ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦਾ ਖਿਤਾਬ ਦਿੱਤਾ ਗਿਆ। 1986 'ਚ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਟੀਸੂ, ਜਗਤਾਰ ਸਿੰਘ ਤੇ ਬੀਬੀ ਕਿਰਨ ਕੌਰ ਨੂੰ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। 13 ਅਕਤੂਬਰ 1986 ਦੇ ਦਿਨ ਪੁਲਿਸ ਨੇ ਇਹਨਾਂ ਨੂੰ ਇੱਕ ਝੂਠੇ ਮੁਕਾਬਲੇ 'ਚ ਮਾਰ ਦਿੱਤਾ। ਇਹ ਰਾਜ਼ 25 ਅਕਤੂਬਰ ਨੂੰ ਅਕਾਲੀ MP ਤਰਲੋਚਨ ਸਿੰਘ ਤੁੜ ਨੇ ਖੋਲ੍ਹਿਆ ਸੀ। ਪੰਜਾਬ ਪੁਲਿਸ ਨੇ 13 ਅਕਤੂਬਰ 1990 ਦੇ ਦਿਨ ਚੰਨਣ ਸਿੰਘ ਉਰਫ ਚੱਖੜ ਵਾਸੀ ਚੂਸਲੇਵਾੜ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। 1993 ਪੰਥਕ ਕਮੇਟੀ ਦਾ ਡਾਕਟਰ ਸੋਹਣ ਸਿੰਘ ਗ੍ਰਿਫਤਾਰ। 13 ਅਕਤੂਬਰ 1993 ਦੇ ਦਿਨ ਨੇਪਾਲ ਦੀ ਰਾਜਧਾਨੀ ਕਠਮੰਡੂ 'ਚ ਡਾਕਟਰ ਸੋਹਣ ਸਿੰਘ ਪੰਥਕ ਕਮੇਟੀ ਨੂੰ 4 ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਤੇ ਭਾਰਤ ਲਿਆਂਦਾ ਗਿਆ। ਮਗਰੋਂ ਡਾਕਟਰ ਸੋਹਣ ਸਿੰਘ ਨੂੰ ਪੁਲਿਸ ਨੇ ਛੱਡ ਦਿੱਤਾ ਤੇ ਬਾਕੀ 4 ਨੂੰ ਝੂਠੇ ਮੁਕਾਬਲੇ 'ਚ ਮਾਰ ਦਿੱਤਾ। ਕਈ ਖਾੜਕੂਆਂ ਦਾ ਦਾਅਵਾ ਹੈ ਕਿ ਸੋਹਣ ਸਿੰਘ ਸਰਕਾਰ ਦਾ ਏਜੰਟ ਸੀ। 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਉਸੇ ਦੀ ਹਰਕਤ ਸੀ। ਉਹ ਪੰਥਕ ਕਮੇਟੀ ਦਾ ਮੈਂਬਰ ਹੀ ਨਹੀਂ ਬਲਕਿ ਮੁੱਖ ਬੁਲਾਰਾ ਵੀ ਸੀ, ਪਰ ਸਰਕਾਰ ਨੇ ਉਸ ਨੂੰ ਕੁਝ ਵੀ ਨਹੀਂ ਕਿਹਾ। ਮਹਿੰਦਰ ਸਿੰਘ ਪੱਤਰਕਾਰ ਕਿਤਾਬ ਨਹੀਂ ਰੱਖੀ ਗਈ ਦਾ ਵਿਚਾਰ ਹੈ ਕਿ ਸੋਹਣ ਸਿੰਘ ਨੂੰ ਭਾਰਤ ਸਰਕਾਰ ਨੇ ਪਲਾਟ ਕੀਤਾ ਸੀ ਤੇ ਸਿੱਖ ਆਗੂਆਂ ਤੇ ਖਾੜਕੂਆਂ ਨੂੰ ਉਸ ਦੀਆਂ ਕਾਰਵਾਈਆਂ ਦੀ ਸਮਝ ਹੀ ਨਾ ਪੈ ਸਕੀ। 2010 ਮਨਪ੍ਰੀਤ ਬਾਦਲ ਵੱਲੋਂ ਪੰਜਾਬ ਦੇ ਕਰਜ਼ੇ ਦਾ ਪਰਦਾਫਾਸ਼। ਪੰਜਾਬ ਦੇ ਸਾਬਕਾ ਖਜ਼ਾਨਾ ਵਜ਼ੀਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੇ 5 ਅਕਤੂਬਰ 2010 ਦੇ ਦਿਨ ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਸੁਖਬੀਰ ਬਾਦਲ ਦੀ ਨੁਕਤਾਚੀਨੀ ਕੀਤੀ ਤੇ ਇਹ ਵੀ ਕਿਹਾ ਕਿ ਸੈਂਟਰ ਨੇ ਪੰਜਾਬ ਦਾ 70,000 ਕਰੋੜ ਰੁਪਏ ਦਾ ਕਰਜ਼ਾ ਮਾਫ ਨਹੀਂ ਕੀਤਾ। ਉਸ ਦੇ ਇਸ ਬਿਆਨ ਤੇ ਉਸ ਨੂੰ 12 ਅਕਤੂਬਰ ਨੂੰ ਪਾਰਟੀ 'ਚੋਂ ਮੁਅੱਤਲ ਕਰਕੇ 13 ਅਕਤੂਬਰ ਨੂੰ ਉਸ ਨੂੰ ਵਜ਼ਾਰਤ ਤੋਂ ਕੱਢ ਦਿੱਤਾ ਗਿਆ ਤੇ 20 ਅਕਤੂਬਰ ਨੂੰ 2010 ਦੇ ਦਿਨ ਪਾਰਟੀ 'ਚੋਂ ਵੀ ਕੱਢ ਦਿੱਤਾ ਗਿਆ। ਮਗਰੋਂ ਉਸਨੇ 26 ਮਾਰਚ 2011 ਦੇ ਦਿਨ ਅਸੈਂਬਲੀ ਤੋਂ ਅਸਤੀਫਾ ਦੇ ਦਿੱਤਾ ਤੇ 27 ਮਾਰਚ 2011 ਦੇ ਦਿਨ ਪੀਪਲਜ਼ ਪਾਰਟੀ ਆਫ ਪੰਜਾਬ ਕਾਇਮ ਕਰਨ ਦਾ ਐਲਾਨ ਕੀਤਾ। ਉਦੋਂ 4 MLAs ਉਹਨਾਂ ਦੇ ਨਾਲ ਸਨ: ਸਰਦਾਰ ਚਰਨਜੀਤ ਸਿੰਘ ਚੰਨੀ, ਮਨਜਿੰਦਰ ਸਿੰਘ ਕੰਗ, ਜਗਬੀਰ ਸਿੰਘ ਬਰਾੜ, ਅਜੀਤ ਸਿੰਘ ਸੰਤ। ਮਗਰੋਂ ਇਹ ਸਾਰੇ ਹੀ ਇੱਕ ਇੱਕ ਕਰਕੇ ਉਹਨਾਂ ਦਾ ਸਾਥ ਛੱਡ ਗਏ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਅਕਤੂਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।